व्यूअर्स वेलकम बैक ऑन प्रोग्राम। सो व्यूअर्स एनुअल सैक्शन में ਆਪਾਂ ਗੱਲਬਾਤ ਕਰਾਂਗੇ ਕਿ ਲਗਭਗ ਅੱਧੀ ਸਦੀ ਪੁਰਾਣੀ ਖਾਲਿਸਤਾਨੀ ਜਥੇਬੰਦੀ ਦਲ ਖਾਲਸਾ ਨੇ ਨੌਜਵਾਨ ਭਾਈ ਪਰਮਜੀਤ ਸਿੰਘ ਮਾਨ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਚੁਣਿਆ ਔਰ ਇਸ ਤੋਂ ਪਹਿਲਾਂ ਭਾਈ ਗਜਿੰਦਰ ਸਿੰਘ ਔਰਾਂ ਨੇ ਜੋ ਕਿ ਦਲ ਖਾਲਸਾ ਦੇ ਬਾਨੀ ਹਨ ਜਥੇਬੰਦੀ ਨੂੰ ਅਗਵਾਈ ਦਿੱਤੀ ਔਰ ਫਿਰ ਭਾਈ ਹਰਚਰਨਜੀਤ ਸਿੰਘ ਧਾਮੀ ਅਤੇ ਉਹਨਾਂ ਤੋਂ ਬਾਅਦ ਭਾਈ ਹਰਪਾਲ ਸਿੰਘ ਚੀਮਾ ਦਲ ਖਾਲਸਾ ਦੇ ਪ੍ਰਧਾਨ ਬਣੇ ਔਰ ਦਲ ਖਾਲਸਾ ਜਥੇਬੰਦੀ ਸੂਝ-ਬੂਝ ਅਤੇ ਸਿਆਣਪ ਨਾਲ ਜਿਹੜੀ ਖਾਲਸਾ ਦੇ ਸੰਘਰਸ਼ ਨੂੰ ਅੱਗੇ ਲੈ ਕੇ ਤੁਰ ਰਹੀ ਹੈ। ਸੋ ਅਸੀਂ ਅਦਾਰਾ ਟੀਵੀ 84 ਵੱਲੋਂ ਭਾਈ ਪਰਮਜੀਤ ਸਿੰਘ ਮੰਡ ਨੂੰ ਵਧਾਈ ਦਿੰਦੇ ਹਾਂ ਔਰ ਆਸ ਕਰਦੇ ਹਾਂ ਕਿ ਉਹ ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਸਾਰੇ ਤਾਂ ਖਾਲਿਸਤਾਨੀ ਸਫਾਂ ਦੇ ਵਿੱਚ ਜੂਨ 84 ਤੋਂ ਬਾਅਦ ਆਏ। ਈਵਨ ਜੇ ਮੈਂ 40 ਸਾਲ ਪਹਿਲਾਂ ਦੀ ਗੱਲ ਵੀ ਕਰਾਂ ਔਰ ਉਹਨਾਂ 'ਚੋਂ ਇੱਕ ਵੱਡਾ ਤਬਕਾ ਜਜ਼ਬਾਤੀ ਹੋਇਆ ਜਦੋਂ ਭਾਰਤ ਨੇ ਅਕਾਲ ਤਖਤ ਔਰ 37 ਇਤਿਹਾਸਕ ਗੁਰਦੁਆਰਿਆਂ 'ਤੇ ਹਮਲਾ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ। ਪਰ ਜਦੋਂ ਅਸੀਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਔਰ ਉਹਨਾਂ ਦੇ ਸਾਥੀਆਂ ਦੀ ਗੱਲ ਕਰਦੇ ਹਾਂ ਤੇ ਇਹ ਤਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਅਜੇ ਬਹੁਤਿਆਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਜਾਂ ਬਹੁਤ ਸਾਰੇ ਜਿਹੜੇ ਨੇ ਉਹ ਅਕਾਲੀ ਦਲ ਦੇ ਝੰਡੇ ਥੱਲੇ ਤਾਕਤ ਦੀ ਜਾਂ ਸੱਤਾ ਦੀ ਲੜਾਈ ਲੜ ਰਹੇ ਸੀ। ਪਰ ਇਹ ਸਾਰੇ ਨੌਜਵਾਨ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਦਾ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ ਉਹਨਾਂ ਦੇ ਨਾਲ ਸੰਗਤ ਦਾ ਮਾਣ ਇਹਨਾਂ ਨੂੰ ਹਾਸਲ ਸੀ ਔਰ ਇਹ ਬਾਈ ਕਨਵਿਕਸ਼ਨ ਇਸ ਨਤੀਜੇ ਤੇ ਹੀ ਪਹੁੰਚੇ ਸੀ ਕਿ ਬਿਨਾਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਅਸੀਂ ਜਿਹੜਾ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਸੋ ਦਲ ਖਾਲਸਾ ਜਥੇਬੰਦੀ ਪਹਿਲੇ ਦਿਨ ਤੋਂ ਹੀ ਕਮਿਟਡ ਖਾਲਸਾ ਰਾਜ ਦਾ ਕਾਨਸੈਪਟ ਔਰ ਫਿਰ ਇੰਟਰਨੈਸ਼ਨਲ ਸੁਰਖੀਆਂ ਦੇ ਵਿੱਚ ਉਦੋਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਨਜ਼ਮਾਂ ਦੀ ਕਿਤਾਬ 5 ਤੀਰ ਹੋਰ ਔਰ ਇਹ ਆਪਣੇ ਆਪ ਦੇ ਵਿੱਚ ਸੀ ਕਿ ਕਿਸ ਲੈਵਲ ਦੇ ਉੱਤੇ ਕਲੈਰਿਟੀ ਆਫ ਥਾਟ ਹੈ। ਔਰ ਜਿਹੜੇ ਸੈਮੀਨਾਰ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਿਸੇ ਵੇਲੇ ਵਾਈ ਨਾਟ ਖਾਲਿਸਤਾਨ ਦੇ ਥੱਲੇ ਹੋਏ, ਬੇਸ਼ੱਕ ਸਿੱਖ ਸਫਿਸਟੀਕੇਟਸ ਫੋਰਮ ਦਾ ਜਿਹੜਾ ਫੋਰਮ ਹੈ ਯੂਜ਼ ਕੀਤਾ ਗਿਆ ਉਹਨਾਂ ਦੇ ਲਈ, ਲੇਕਿਨ ਇਹ ਬਾਈ ਕਨਵਿਕਸ਼ਨ ਨੌਜਵਾਨ ਜਿਨ੍ਹਾਂ ਨੇ ਫਿਰ ਖਾਲਿਸਤਾਨੀ ਥਾਟ ਨੂੰ ਔਰ ਖ਼ਾਸ ਤੌਰ 'ਤੇ ਸੰਤ ਪਿੰਡਾਂ ਵਾਲਿਆਂ ਦੀ 20 ਸਤੰਬਰ 1981 ਨੂੰ ਗ੍ਰਿਫਤਾਰੀ ਤੋਂ ਬਾਅਦ 29 ਸਤੰਬਰ ਨੂੰ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਏ ਔਰ ਇੰਟਰਨੈਸ਼ਨਲਾਈਜ਼ ਕੀਤਾ। ਔਰ ਭਾਈ ਗਜਿੰਦਰ ਸਿੰਘ ਅੱਜ ਵੀ ਬੜੇ ਸੁਘੜ ਸਿਆਣੇ ਸੁਲਝੇ ਹੋਏ ਸਾਡੇ ਦਾਰਸ਼ਨਿਕ ਔਰ ਸਾਡੇ ਜੁਝਾਰੂ ਵੀ ਸਾਡੇ ਆਗੂ ਵੀ ਉਹਨਾਂ ਦਾ ਰੁਤਬਾ ਔਰ ਉਹਨਾਂ ਨੇ ਪਾਕਿਸਤਾਨ 'ਚ ਜ਼ਾਹਰ ਹੈ ਲੰਬਾ ਵਕਤ ਉਹਨਾਂ ਨੂੰ ਹੋ ਗਿਆ। ਉਹਨਾਂ ਤੋਂ ਬਾਅਦ ਉਹਨਾਂ ਨੇ ਖੁਦ ਹੀ ਵਲੰਟੈਰਲੀ ਅੱਗੋਂ ਜਿਹੜਾ ਭਾਈ ਹਰਚਰਨਜੀਤ ਸਿੰਘ ਧਾਮੀ ਉਹਨਾਂ ਨੂੰ ਜਿਹੜੀ ਹੈ ਉਹ ਸੇਵਾ ਸੌਂਪੀ। ਆਪ ਤਾਂ ਉਹ ਐਜ਼ ਏ ਇੰਟੈਲੈਕਚੁਅਲ ਔਰ ਆਗੂ ਅਗਵਾਈ ਦੇ ਹੀ ਰਹੇ ਨੇ। ਫਿਰ ਭਾਈ ਹਰਚਰਨਜੀਤ ਸਿੰਘ ਧਾਮੀ ਜਿਹੜੇ ਸਾਡੇ ਬੜੇ ਪਿਆਰੇ ਵੀਰ ਨੇ, ਸਾਡੇ ਨਾਲ ਉਹਨਾਂ ਦੀ ਮੁਲਾਕਾਤ ਵੀ ਇੱਥੇ ਅਕਸਰ ਹੁੰਦੀ ਰਹਿੰਦੀ ਹੈ। ਸਫਲ ਕਾਰਖਾਨੇਦਾਰ ਵੀ, ਕਾਰੋਬਾਰੀ ਵੀ ਆਪਣੇ ਉਹ ਰਹੇ, ਲੇਕਿਨ ਜਿਸ ਕਮਿਟਮੈਂਟ ਕਲੈਰਿਟੀ ਨਾਲ ਔਰ ਗੁਰਬਾਣੀ ਨਾਲ ਜੁੜੇ ਹੋਏ ਔਰ ਹਰ ਗੱਲ ਗੁਰਬਾਣੀ ਆਧਾਰਿਤ ਪੈਸ਼ਨ ਔਰ ਕਮਿਟਮੈਂਟ ਉਹਨਾਂ ਨੇ ਨਿਭਾਈ। ਫਿਰ ਭਾਈ ਹਰਪਾਲ ਸਿੰਘ ਚੀਮਾ ਜਿਨ੍ਹਾਂ ਦੇ ਨਾਲ ਸਾਡਾ ਇੱਥੇ ਆਲਮੋਸਟ ਲੰਬਾ ਸੰਪਰਕ, ਇਨਫੈਕਟ ਜਦੋਂ ਮੈਂ ਐਜ਼ ਏ ਸਪੋਕਸਪਰਸਨ ਸੇਵਾ ਲਈ ਨਵੰਬਰ 1991 'ਚ ਉਸ ਦੇ ਨਾਲ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਫਿਰ ਅਮਰੀਕਾ 'ਚ ਉਹਨਾਂ ਦੀ ਗ੍ਰਿਫਤਾਰੀ ਹੋਈ, ਐਕਸਟ੍ਰਾਡੀਸ਼ਨ ਇੰਡੀਅਨ ਗੌਰਮੈਂਟ ਨੇ ਮੰਗੀ ਔਰ 10-11 ਸਾਲ ਇੱਥੇ ਦੀਆਂ ਜੇਲ੍ਹਾਂ 'ਚ ਰਹੇ। ਸਿੱਖ ਯੂਥ ਆਫ ਅਮਰੀਕਾ ਨੂੰ ਖੜਾ ਕੀਤਾ ਪੈਰਾਂ 'ਤੇ ਔਰ ਉੱਥੇ ਜਾ ਕੇ ਵੀ ਇਸ ਦੇ ਬਾਵਜੂਦ ਕਿ ਉਹ ਡਾਇਬੈਟਿਕ ਨੇ, ਹੋਰ ਵੀ ਫੈਮਿਲੀ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਫੇਸ, ਉਹਨਾਂ ਦਾ ਪਰਿਵਾਰ ਇੱਥੇ, ਬੱਚੇ ਇੱਥੇ, ਇਹ ਲੇਕਿਨ ਉਹਨਾਂ ਨੇ ਫਿਰ ਦਲ ਖਾਲਸਾ ਦਾ ਬੈਟਨ ਜਿਵੇਂ ਉਹ ਕਮਾਂਡਰ ਆਪਣੀ ਅਗਵਾਈ ਦੇ ਲਈ ਜਾਂ ਉਹ ਬੈਟਨ ਅੱਗੋਂ ਹੈਂਡਓਵਰ ਕਰਦਾ ਹੈ। ਸਰ ਚਰਨਜੀਤ ਸਿੰਘ ਧਾਮੀ ਹੋਰਾਂ ਤੋਂ ਬਾਅਦ ਭਾਈ ਹਰਪਾਲ ਸਿੰਘ ਚੀਮਾ ਪ੍ਰਧਾਨ ਬਣੇ ਔਰ ਹੁਣ ਉਹਨਾਂ ਨੇ ਇਹ ਦੇਖਦੇ ਆ ਕਿ ਭਾਈ ਅੱਗੋਂ ਨੌਜਵਾਨ ਪੀੜ੍ਹੀ ਨੂੰ ਅਗਵਾਈ
ਦੇਣ ਦੇ ਲਈ ਨੌਜਵਾਨ ਚਿਹਰਾ ਮੋਹਰਾ ਹੀ ਹੋਣਾ ਚਾਹੀਦਾ। ਭਾਈ ਪਰਮਜੀਤ ਸਿੰਘ ਮੰਡ ਜੀ TV 84 ਨੇ ਬਹੁਤ ਵਾਰ ਉਹਨਾਂ ਨੂੰ ਇੰਟਰਵਿਊ ਕੀਤਾ ਹੈ, ਜਦੋਂ ਵੀ ਉਹ ਕੋਈ ਉੱਥੇ ਪ੍ਰੋਟੈਸਟ ਇਨਸਾਫ ਮਾਰਚ ਜਾਂ ਦੂਸਰਾ ਲੀਡ ਕਰਦੇ ਨੇ, ਸੈਮੀਨਾਰ ਕਰਦੇ ਨੇ। ਉਹਨਾਂ ਨੂੰ ਪਿਛਲੇ ਦਿਨਾਂ 'ਚ 2 ਦਿਨ ਪਹਿਲੇ ਜਿਹੜਾ ਹੈ ਉਹ ਦਲ ਖਾਲਸਾ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਜੀ ਔਰ ਉਹਨਾਂ ਦੀ ਜਿਹੜੀ ਬੈਕਗਰਾਉਂਡ ਹੈ, ਉਹਨਾਂ ਨੇ ਜਿਹੜਾ ਮਾਸਟਰ ਆਫ ਸਾਇੰਸ ਕੀਤੀ ਹੋਈ ਹੈ, MS ਦੀ ਉਹਨਾਂ ਕੋਲ ਡਿਗਰੀ ਹੈ, ਐਜ਼ ਅ ਪ੍ਰੋਫੈਸਰ ਵੀ ਉਹਨਾਂ ਨੇ ਕੁਝ ਦੇਰ ਪੜ੍ਹਾਇਆ। ਪਰ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਕੌਮੀ ਕਾਰ ਖਾਲਿਸਤਾਨ ਦੀ ਸਟਰਗਲ ਨੂੰ ਅੱਗੇ ਤੋਰਨ ਦੇ ਲਈ ਤੁਸੀਂ ਇੱਕੋ ਵੇੜੇ ਨਾਲ ਪ੍ਰੋਫੈਸ਼ਨ ਵੀ, ਉਹਨਾਂ ਨੇ ਆਪਣੇ ਪ੍ਰੋਫੈਸ਼ਨਲ ਕਰੀਅਰ ਨੂੰ ਛੱਡਣ ਦਾ ਫੈਸਲਾ ਕੀਤਾ ਔਰ ਇਹ ਜਦੋਂ ਯੂਨੀਵਰਸਿਟੀ 'ਚ ਪੜ੍ਹਦੇ ਸੀ ਉਦੋਂ ਦਲ ਖਾਲਸਾ ਦੇ ਦਫ਼ਤਰ ਇੱਕ ਡਿਵਾਊਟ ਨੌਜਵਾਨ ਵਾਂਗ ਜਿਹੜਾ ਦਰਦ ਰੱਖਦਾ ਹੈ ਉਹ ਆਏ ਔਰ ਫਿਰ ਹੁਣ ਅੱਜ ਉਹਨਾਂ ਨੇ ਆਪਣੇ ਸਾਰੇ ਪੀਰੀਅਡ ਦੇ ਵਿੱਚ ਉਹ ਬਹੁਤ ਚੰਗੇ ਸਪੀਕਰ ਵੀ ਨੇ, ਜਿਵੇਂ ਉਹ ਕੇਸ ਪ੍ਰੈਜ਼ੈਂਟ ਕਰਦੇ, ਕਲੈਰਿਟੀ ਆਫ ਥਾਟ ਹੈ। ਨਾਈਸ। ਜਦੋਂ ਮੈਂ ਪੰਜਾਬ 'ਚ ਬਹੁਤ ਸਾਰਿਆਂ ਨੂੰ ਦੇਖਦਾ ਤਾਂ ਤੁਸੀਂ ਉਂਗਲਾਂ 'ਤੇ ਗਿਣ ਸਕਦੇ ਹੋ ਜਿਹੜੀ ਕਲੈਰਿਟੀ ਆਫ ਥਾਟ ਔਰ ਕਹਿਣ ਦੀ ਹਿੰਮਤ ਵੀ ਰੱਖਦੇ ਨੇ ਔਰ ਇਹ ਜਿਹੜੇ ਨੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ। ਔਰ ਇਸ ਦੇ ਉੱਤੇ ਅੱਜ ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਨੇ ਸ਼ਲਾਘਾ ਤੇ ਮੁਬਾਰਕਬਾਦ ਦੇ ਥੱਲੇ ਇੱਕ ਜਿਹੜਾ ਉਹ ਉਹਨਾਂ ਨੂੰ ਜਦੋਂ ਬੈਟਨ ਸੌਂਪੀ ਜਾਂਦੀ ਹੈ ਉਸ ਅੰਦਾਜ਼ ਦੇ ਵਿੱਚ ਉਹਨਾਂ ਨੇ ਕਿਹਾ ਜਥੇਬੰਦੀ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਨੂੰ ਦਲ ਖਾਲਸਾ ਦਾ ਐਕਟਿੰਗ ਪ੍ਰਧਾਨ ਬਣਾਏ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ। ਜਥੇਬੰਦੀ ਦੀ ਤੀਜੀ ਪੀੜ੍ਹੀ ਦੇ ਹੋਣਹਾਰ ਨੌਜਵਾਨ ਨੂੰ ਐਕਟਿੰਗ ਪ੍ਰਧਾਨ ਬਣਨ ਦੇ ਉੱਤੇ ਮੁਬਾਰਕ। ਨਾਈਸ। ਮੈਨੂੰ ਦਲ ਖਾਲਸਾ ਦੀ ਪ੍ਰਧਾਨਗੀ ਛੱਡਿਆਂ 14-15 ਸਾਲ ਹੋ ਗਏ ਹਨ। ਮੇਰੇ ਤੋਂ ਬਾਅਦ ਭਾਈ ਹਰਚਰਨਜੀਤ ਸਿੰਘ ਧਾਮੀ ਪ੍ਰਧਾਨ ਬਣੇ ਸਨ, ਫਿਰ ਸਤਨਾਮ ਸਿੰਘ ਪੌਂਟਾ ਸਾਹਿਬ, ਇਹਨਾਂ ਨੂੰ ਮੈਂ ਮਿਸ ਕੀਤਾ ਇਹ ਵੀ ਕਿਉਂਕਿ ਸਤਨਾਮ ਸਿੰਘ ਪੌਂਟਾ ਸਾਹਿਬ ਉਹਨਾਂ 5 ਹਾਈਜੈਕਰਾਂ 'ਚੋਂ ਸਨ ਜਿਨ੍ਹਾਂ ਨੇ ਜਹਾਜ਼ ਅਗਵਾ ਕੀਤਾ ਸੀ, ਉੱਥੇ ਜੇਲ੍ਹ ਕੱਟੀ 13-14 ਸਾਲ। ਉਸ ਤੋਂ ਬਾਅਦ ਅਮਰੀਕਾ ਆਉਣ ਦੀ ਕੋਸ਼ਿਸ਼ ਕੀਤੀ, ਆ ਵੀ ਗਏ, ਇੱਥੇ ਵੀ ਜੇਲ੍ਹ 'ਚ ਨਿਊ ਜਰਸੀ ਮੇਰੇ ਖਿਆਲ 1.5 ਸਾਲ ਰਹੇ, ਫਿਰ ਵਾਪਸ ਗਏ ਔਰ ਇਹ ਵੀ ਪ੍ਰਧਾਨ ਰਹੇ ਨੇ। ਉਹਨਾਂ ਤੋਂ ਬਾਅਦ ਭਾਈ ਸਤਨਾਮ ਸਿੰਘ ਧਾਮੀ ਸਾਹਿਬ ਤੋਂ ਬਾਅਦ ਭਾਈ ਸਤਨਾਮ ਸਿੰਘ, ਇੱਕ ਵਾਰ ਫਿਰ ਧਾਮੀ ਸਾਹਿਬ ਤੇ ਫਿਰ ਹਰਪਾਲ ਸਿੰਘ ਚੀਮਾ ਬਣੇ ਸੀ। ਇਹ ਸਾਰੇ ਪ੍ਰਧਾਨ ਮੇਰੀ ਉਮਰ ਦੇ ਕਰੀਬ ਦੇ ਹਨ, 70ਵਿਆਂ ਦੇ ਨੇੜੇ ਤੇੜੇ ਦੇ। ਦੂਜੀ ਪੀੜ੍ਹੀ 50 ਸਾਲ ਦੇ ਗੇੜ ਵਾਲੀ ਭਾਈ ਕੰਵਰਪਾਲ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਰਣਬੀਰ ਸਿੰਘ ਤੇ ਕੁਝ ਹੋਰ ਬਹੁਤ ਕਾਬਲ ਤੇ ਜਥੇਬੰਦੀ ਪ੍ਰਤੀ ਸਮਰਪਿਤ ਹੋਣ ਦੇ ਬਾਵਜੂਦ ਪ੍ਰਧਾਨਗੀ ਤੋਂ ਪਾਸੇ ਰਹਿ ਕੇ ਸੇਵਾ ਕਰ ਰਹੇ ਹਨ। ਜਥੇਬੰਦੀ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਤੀਜੀ ਪੀੜ੍ਹੀ ਨੂੰ ਪ੍ਰਧਾਨਗੀ ਸੌਂਪਦੇ ਹੋਏ ਉਮੀਦ ਕਰਦਾ ਹਾਂ ਕਿ ਜਥੇਬੰਦੀ ਦੀਆਂ ਤਿੰਨੋਂ ਪੀੜ੍ਹੀਆਂ ਇੱਕੋ ਝੰਡੇ ਥੱਲੇ ਇਕਮੁੱਠ ਰਹਿੰਦੇ ਹੋਏ ਕੌਮੀ ਨਿਸ਼ਾਨੇ ਵੱਲ ਪਹਿਲਾਂ ਨਾਲੋਂ ਵੀ ਵਧੇਰੇ ਸ਼ਕਤੀ ਤੇ ਦ੍ਰਿੜਤਾ ਨਾਲ ਅੱਗੇ ਵਧਦੀਆਂ ਰਹਿਣਗੀਆਂ। ਦਲ ਖਾਲਸਾ ਦੀ ਵਚਨਬੱਧਤਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਵਿਚਾਰਾਂ ਅਤੇ ਕੌਮੀ ਆਜ਼ਾਦੀ ਨਾਲ ਰਹੀ ਹੈ ਤੇ ਹਮੇਸ਼ਾ ਰਹਿਣੀ ਚਾਹੀਦੀ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਇਹ ਅੱਜ ਹੀ 15 ਤਰੀਕ ਨੂੰ ਭਾਈ ਗਜਿੰਦਰ ਸਿੰਘ ਦਲ ਖਾਲਸਾ ਹੋਰਾਂ ਦਾ ਮੈਸੇਜ ਹੈ। ਨਾਈਸ। ਸੋ ਅਸੀਂ ਵੀ ਭਾਈ ਪਰਮਜੀਤ ਸਿੰਘ ਮੰਡ ਉਹਨਾਂ ਤੋਂ ਇਹੀ ਆਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਹਿੰਮਤ ਦੇਣ। ਬਿਲਕੁਲ। ਉਹ ਅਗਵਾਈ ਕਰਨਗੇ ਜਥੇਬੰਦੀ ਦੀ ਵੀ ਔਰ ਅਸੀਂ ਉਮੀਦ ਵੀ ਕਰਦੇ ਹਾਂ, ਜਿਵੇਂ ਅਸੀਂ ਕੱਲ੍ਹ ਵੀ ਇਹ ਗੱਲ ਕਹੀ ਸੀ ਕਿ ਇਸ ਵੇਲੇ ਜਿਹੜੀ ਸਾਡੀ ਸਟ੍ਰੈਟਜੀ ਪਹੁੰਚ ਇਸ਼ੂ ਦੇ ਉੱਤੇ ਇਹੀ ਹੋਣੀ ਚਾਹੀਦੀ ਹੈ ਜਿਹੜੀ ਐਡਵਾਈਸ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਵੱਡੇ ਘੱਲੂਘਾਰੇ ਵੇਲੇ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਜੀ ਹੁਣ ਆਪਾਂ ਆਪਣੇ ਵੀਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਸਕੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ ਔਰ ਖਾਲਸਾ ਜ਼ਿੰਦਾਬਾਦ। ਔਰ ਅਮਰਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਬਿੱਲੂ ਖਾਲਸਾ ਆਫ ਗੁਰੂ ਮਹਾਰਾਜ ਇਜ਼ ਐਮਪਾਵਰਮੈਂਟ ਆਫ ਟਰੂਥ ਉਹਨਾਂ ਲਿਖਿਆ। ਐਂਡ ਕਿੰਗ ਖਾਲਿਸਤਾਨ ਜ਼ਿੰਦਾਬਾਦ। ਕਹਿੰਦੇ ਲਖਵਿੰਦਰ ਸਿੰਘ ਔਲਖ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ। ਐਂਡ ਅਮਰਜੀਤ ਸੈਣੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਅਮਰਜੀਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ ਤੇ ਕੌਮ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਬੇਨਤੀ ਕਰੋ ਜੀ। ਆਪਣੀਆਂ ਛੋਟੀਆਂ ਗੱਲਾਂ ਕਰਕੇ ਅਸੀਂ ਇੱਕ ਬਹੁਤ ਵੱਡਾ ਜਿਹੜਾ ਲੀਡਰ ਗਵਾ ਲੈਣਾ। ਗੁਰਫਤਿਹ ਜੀ, ਉਹ ਆਪਾਂ ਗੱਲ ਕੀਤੀ ਹੈ ਕੱਲ੍ਹ ਵੀ ਤੇ ਅੱਜ ਵੀ। ਹਾਂਜੀ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਔਰ ਸੁਖਦੇਵ ਸਿੰਘ ਜੀ ਵੀ ਸਾਨੂੰ ਜਿਹੜੇ ਫਤਿਹ ਬੁਲਾਉਂਦੇ ਨੇ। ਔਰ ਸੈਯਦ ਇਕਬਾਲ ਜੀ ਕਹਿੰਦੇ ਡਾਕਟਰ ਸਾਹਿਬ ਨਥਿੰਗ ਬੈਟਰ ਦੈਨ ਯੂਅਰ ਓਨ ਕੰਟਰੀ ਵੀ ਇਨ
Pakistan are in mess, but it's our mess. With time, we will clean it. ਬਿਲਕੁਲ ਠੀਕ ਕਿਹਾ। ਔਰ ਜਿਹਨੂੰ ਕਹਿੰਦੇ ਨੇ ਹਾਥੀ ਦੀ ਪੈੜ 'ਚ ਸਭ ਦੀ ਪੈੜ, ਜੇ ਤੁਹਾਡਾ ਆਪਣਾ ਮੁਲਕ ਹੋਏ ਭਾਵੇਂ ਡਿਫਿਕਲਟੀਜ਼ ਵੀ ਹੁੰਦੀਆਂ ਨੇ, ਇਹੀ ਅਲਟੀਮੇਟ ਹੱਲ ਹੈ ਸਾਡੇ ਮਸਲਿਆਂ ਤੇ। ਗੁਰਮੁਖ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ, ਹਰਮਨ ਪੰਨੂ ਪਿੰਡ ਲੋਇਕਾ ਖਾਲਸਾ ਜ਼ਿੰਦਾਬਾਦ, ਕਰਮਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕਹਿੰਦੇ ਚੜ੍ਹਦੀ ਕਲਾ ਬਖਸ਼ਣ ਤੇ ਸੇਵਾ ਲੈਂਦੇ ਰਹਿਣ। ਔਰ ਬਲਵਿੰਦਰ ਸਿੰਘ ਜੀ ਫਤਿਹ, ਕਰਮ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਨੀਲਮ ਕੌਰ, ਯੂ ਗਾਇਜ਼ ਆਰ ਦਾ ਬੈਸਟ ਆਫ ਦਾ ਬੈਸਟ, ਵਾਹਿਗੁਰੂ ਮੇ ਯੂ ਲਿਵ ਹੈਲਦੀ ਐਂਡ ਹੈਪੀ ਲਾਈਫ, ਥੈਂਕ ਯੂ ਸੋ ਮਚ। ਐਂਡ ਸਰਨ ਧਾਲੀਵਾਲ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਕਹਿੰਦੇ ਨੇ ਕਿ ਵਾਹਿਗੁਰੂ ਮੇਹਰ ਕਰਨ ਡਿਬਰੂਗੜ੍ਹ ਵਾਲੇ ਸਿੰਘਾਂ ਤੇ। ਬਿਲਕੁਲ। ਕੁਲਦੀਪ ਕੌਰ ਜੀ ਪੰਜਾਬ ਹਾਲ ਖਾਲਸਾਨ, ਜਸ ਗਿੱਲ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। SF ਹੀਰ ਜੀ ਸਲਾਮ ਡਾਕਟਰ ਸਾਹਿਬ ਤੁਹਾਨੂੰ ਕਹਿੰਦੇ ਨੇ। ਔਰ ਨਿਹੰਗ ਸਿੰਘ ਜੀ ਤਾਰੀਫ ਕਰ ਰਹੇ ਨੇ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ, ਉਹਨਾਂ ਨੇ ਕਹਿੰਦੇ ਨੇ ਕਿ ਬਹੁਤ ਖੂਬ ਲਿਖਿਆ ਉਹਨਾਂ ਨੇ, ਸੋ ਨਾਈਸ ਆਲਵੇਜ਼, ਹਾਂਜੀ ਹੈਗੇ। ਔਰ ਜਸਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਜੁਗਰਾਜ ਸਿੰਘ ਸੰਧੂ ਫਤਿਹ, ਐਂਡ ਅਵਤਾਰ ਸਿੰਘ ਜੀ ਵੀ ਫਤਿਹ। ਗੁਰਮੀਤ ਸਿੰਘ ਜੀ ਕਹਿੰਦੇ ਨੇ ਕਿ ਹਾਂਜੀ ਰਿਸਟ੍ਰੇਨ ਹੈ, ਅਸੀਂ ਫੇਸਬੁੱਕ ਤੇ ਜਾ ਰਹੇ ਹਾਂ ਜੀ, ਔਰ ਅੱਜ ਇਸ ਲਈ ਅਸੀਂ ਗੁਰਬਾਣੀ ਵਿਚਾਰ ਨਹੀਂ ਕਰ ਪਾਵਾਂਗੇ, ਕੱਲ ਸਾਂਝਾ ਕਰਾਂਗੇ। ਵੀਰ ਕਮਲ ਸਿੰਘ ਲਿਖਦੇ ਨੇ, ਸਿੱਖਾਂ ਨੂੰ ਇਸ ਵੇਲੇ ਆਪਣੀਆਂ ਚੱਕ ਲੋ ਵਾਲੀਆਂ ਗੱਲਾਂ ਅਤੇ ਸੋਸ਼ਲ ਮੀਡੀਆ ਦੇ ਕੰਨ ਰਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਧਰਾਤਲ ਤੇ ਦੁਸ਼ਮਣ ਨੀਤੀ ਨੂੰ ਸਮਝ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਦੁਸ਼ਮਣ ਨੇ ਕੱਲ੍ਹ ਨੂੰ ਜੋ ਪੰਜਾਬ ਵਿੱਚ ਵੀ ਮਜਬੂਰੀ ਵਿੱਚ ਰੈਫਰੈਂਡਮ ਕਰਵਾਉਣਾ ਪਵੇ, ਉਸ ਲਈ ਵੀ ਕੰਮ ਸ਼ੁਰੂ ਕੀਤਾ ਹੋਇਆ। ਕੱਲ੍ਹ ਨਾਇਬ ਸਿੰਘ ਸੈਣੀ ਨੇ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਦਾ ਨੀਂਹ ਪੱਥਰ ਰੱਖਿਆ। ਜਿਨ੍ਹਾਂ ਨੇ ਸੰਥਿਆ ਕੀਤੀ ਉਹਨਾਂ ਨੂੰ ਪਤਾ ਹੈ ਕਿ ਸੰਤ ਇੱਥੇ ਦੇਲੀ ਦੀਪਕ ਹੈ, ਭਾਵੇਂ ਦੋਨੋਂ ਪਾਸੇ ਲਾਗੂ ਹੋਵੇਗਾ। ਮਤਲਬ ਕਿ ਸੰਤਾਂ ਵਿੱਚ ਵੀ ਤੇ ਗੁਰੂਆਂ ਵਿੱਚ ਵੀ ਸ਼੍ਰੋਮਣੀ ਇਹੋ ਹੀ ਹਨ, ਪਰ ਹੈ ਇਹ ਮੰਦਰ। ਹੁਣ ਇਸ ਨਾਲ ਜੋ ਪਹਿਲਾਂ ਹੀ ਕਿ ਭਗਤ ਕਹਿਣਾ ਜਾਂ ਗੁਰੂ ਜਾਂ ਸਾਡੀ ਜ਼ਾਤ ਦਾ ਭਗਤ ਵੱਡਾ ਆਦਿ ਵਿਵਾਦਾਂ ਨੂੰ ਹੋਰ ਹਵਾ ਦਿੱਤੀ ਜਾਏਗੀ। ਸਿੱਖਾਂ ਨੂੰ ਬਹੁਤ ਨਿਮਰਤਾ ਤੇ ਸਮਝ ਨਾਲ ਇਹ ਗੱਲ ਸਥਾਪਿਤ ਕਰਨ ਦੀ ਲੋੜ ਹੈ ਕਿ ਸਿੱਖ ਧਰਮ ਤੇ ਗੁਰੂ ਸਾਹਿਬ ਕਰਕੇ ਹੀ ਭਗਤ ਹਨ, ਕਿਉਂਕਿ ਇਸ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਇਸ ਵਿੱਚ ਇੱਕ ਪੂਰਾ ਸਮਾਜਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ ਢਾਂਚਾ ਹੈ। ਨਹੀਂ ਤਾਂ ਯੂਪੀ, ਬਿਹਾਰ ਜਾਂ ਦੱਖਣ ਵਾਂਗ ਇਹਨਾਂ ਤੋਂ ਛਿੱਤਰ ਖਾਣ ਜੋਗੇ ਹੀ ਰਹੋਗੇ। ਬਿਲਕੁਲ ਠੀਕ ਕਿਹਾ। ਔਰ ਕੱਲ੍ਹ ਹੀ ਮੇਰੀ ਵਾਸ਼ਿੰਗਟਨ ਕਿਸੇ ਵੀਰ ਨਾਲ ਵਿਚਾਰ ਹੋ ਰਹੀ ਸੀ। ਮੈਂ ਕਿਹਾ ਇਹ ਪਤਾ ਨਹੀਂ ਕਿਉਂ ਗੁਰੂ ਔਰ ਭਗਤ ਵਾਲੀ ਡਿਬੇਟ ਸ਼ੁਰੂ ਕੀਤੀ ਹੈ। ਹੁਣ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਹਰ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹੁਣ ਇਹ ਤਾਂ ਈਵਨ ਇੱਥੇ ਤਾਂ ਭਗਤ ਜਿਹੜਾ ਉਹ ਅਵਤਾਰ ਰੂਪ ਦੇ ਵਿੱਚ ਹੈ। ਭਗਤ ਕਿਵੇਂ ਜਿਹੜਾ ਉਹਦਾ ਰੁਤਬਾ ਛੋਟਾ ਹੈ ਗੁਰੂ ਸ਼ਬਦ ਨਾਲੋਂ ਜਾਂ ਕਿਸੇ ਨਾਲੋਂ, ਔਰ ਅਸੀਂ ਜਦੋਂ ਸਿਰ ਝੁਕਾਉਂਦੇ ਹਾਂ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ। ਸੋ ਇਹ ਇੱਕ ਇਹਨਾਂ ਦੀਆਂ ਏਜੰਸੀਆਂ ਦੀ ਖੇਡ ਹੈ ਕਿ ਉਹਨਾਂ ਨੂੰ ਇਹ ਪਤਾ ਹੈ ਵੀ ਜੇ ਇਸ ਵਰਗ ਨੂੰ ਜਿਹੜਾ, ਔਰ ਸਾਡਾ ਰਿਲੇਸ਼ਨਸ਼ਿਪ ਤਾਂ ਜੇ ਸੋਸ਼ਲ ਐਮਪਾਵਰਮੈਂਟ ਜਾਂ ਰਿਲੀਜੀਅਸ ਐਮਪਾਵਰਮੈਂਟ ਜਾਂ ਪੋਲੀਟੀਕਲ ਐਮਪਾਵਰਮੈਂਟ ਹੈ, ਤੇ ਮੈਂ ਤਾਂ ਹਮੇਸ਼ਾ ਇਹ ਹੁੰਦਾ ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਪਰ ਇਹ ਡੈਲੀਬਰੇਟ ਇਸ ਡਿਬੇਟ ਨੂੰ ਖੜਾ ਕੀਤਾ ਜਾਂਦਾ। ਔਰ ਇਹ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਨਾਇਬ ਸਿੰਘ ਸੈਣੀ ਨੇ ਹੋਰ ਇਸ ਕਿਸਮ ਦਾ ਜਿਹੜਾ ਉਦਘਾਟਨ ਦੇ ਵਿੱਚ, ਔਰ ਇਹਨੂੰ ਇਹ ਆਧਾਰ ਬਣਾ ਕੇ ਅੱਗੋਂ ਵੀ ਇਸ ਕਿਸਮ ਦੇ ਜਿਹੜੇ ਨੇ ਖੱਚ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਕਿਸਮ ਦਾ ਜਿਹੜਾ ਉਹ ਝਗੜਾ ਖੜਾ ਕਰਦੇ ਨੇ, ਜਿਹੜੇ ਕਿ ਆਪਸ ਦੇ ਵਿੱਚ ਸਿੱਖ ਸਮਾਜ ਨੂੰ ਵੰਡਣ ਦੀ ਗੱਲ ਹੈ। ਵੀਰ ਦਵਿੰਦਰ ਸਿੰਘ, ਸੰਗਰਾਮ ਸਿੰਘ, ਪ੍ਰਭਦਿਆਲ ਸਿੰਘ, ਪ੍ਰੀਤ, ਜਸਬੀਰ ਸਿੰਘ, ਦੀਪ ਸਿੰਘ ਹੋਰਾਂ ਨੇ ਕਿਹਾ ਕਿ ਦਲ ਖਾਲਸਾ ਦਾ ਬਹੁਤ ਵਧੀਆ ਫੈਸਲਾ ਹੈ। ਭਾਈ ਪਰਮਜੀਤ ਸਿੰਘ ਮੰਡ ਜੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਬਣਾਉਣ ਦਾ, ਔਰ ਮੁਹੰਮਦ ਜਾਵੇਦ ਸਿੰਘ, ਹਰਮਿੰਦਰ, ਗੁਰਸਿੱਖ ਢਿੱਲੋਂ ਕਹਿੰਦੇ ਨੇ ਕਿ ਵੀ ਸਾਰੇ ਟੀਮ ਨੂੰ TV 84 ਦੀ ਫਤਿਹ। ਸੋਹਣ ਸਿੰਘ ਮਾਇਲ ਸਾਡੇ ਸਭ ਤੋਂ ਪਹਿਲਾਂ ਆਉਣ ਵਾਲੇ ਵਿਊਅਰ ਹੁੰਦੇ ਨੇ। ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ ਦਿਸ ਮੀਟਿੰਗ ਆਫ ਇੰਡੀਅਨਸ ਵਿਦ FBI and its reporting seems like fabricated. As we all know, terrorist Indians are genetically corrupt, liars, etc. If they are intentionally misleading, what Deputy PM of New Zealand said, what can we expect from these terrorists? ਤੁਸੀਂ ਇਹਨਾਂ ਦੇ ਕਰੈਕਟਰ ਨੂੰ ਠੀਕ ਬਿਆਨਿਆ, ਜੈਨੇਟਿਕਲੀ ਕਰਪਟ ਜਿਵੇਂ ਅਸੀਂ ਯੂਜ਼ ਕਰਦੇ ਹਾਂ,
ਇਹ ਫੈਬਰੀਕੇਟਡ ਨਹੀਂ ਹੈ, ਮੀਟਿੰਗ ਤਾਂ ਹੋਈ ਹੈ ਔਰ ਕੰਸਰਨ ਵੀ ਇਹੀ ਜਿਹੜੇ ਉਹਨਾਂ ਨੇ ਬਿਲਕੁਲ ਨੈਗੇਟਿਵਿਟੀ ਆਪੋਜ਼ਿਟ ਸਾਈਡ ਤੇ ਖਲੋਏ ਨੇ ਔਰ ਇਹਨੂੰ ਅਸੀਂ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਨੂੰ ਐਗਰੈਸਿਵਲੀ ਜਿਹੜਾ ਹੈ ਲਾ ਐਨਫੋਰਸਮੈਂਟ ਤੱਕ ਵੀ ਪਹੁੰਚ ਕੀਤੀ ਹੈ ਕਿ ਭਾਈ ਇਹ ਜਿਹੜੇ ਨੇ ਮਿਸਲੀਡ ਕਰਨ ਦੀ ਹੁਣ ਕੋਸ਼ਿਸ਼ ਕਰ ਰਹੇ ਨੇ ਸਾਰੀ ਇਨਵੈਸਟੀਗੇਸ਼ਨ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ ਕਿ if these terrorist Indians are not happy with our law enforcement, why don't they go back to their safe, filthy country? And I wonder if these dogs ever contacted CBI, NIA about what's happening with us and with people in Manipur. ਰਾਜਵਿੰਦਰ ਸਿੰਘ ਤੁਸੀਂ ਬਿਲਕੁਲ ਠੀਕ ਕਿਹਾ ਹੈ, ਅਮਰੀਕਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿਉਂਕਿ ਅਸੀਂ ਜਿੰਨੀਆਂ ਕੁ ਮੀਟਿੰਗਸ ਇਹਨਾਂ ਦੇ ਨਾਲ ਨੇ ਔਰ ਆਦਰ ਕਈ ਵਾਰ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜੋ ਇੰਡੀਆ ਬਾਰੇ ਆਪਣੀ ਪਰਸੈਪਸ਼ਨ ਬਣਾਈ ਹੋਈ ਸੀ ਉਹ ਤਾਂ ਬਿਲਕੁਲ ਉਹਦੇ ਟੋਟਲ ਆਪੋਜ਼ਿਟ ਨੇ। ਸੋ ਸਾਨੂੰ ਭਰੋਸਾ ਹੈ ਲਾ ਐਨਫੋਰਸਮੈਂਟ ਤੇ, ਇਸ ਲਈ ਇਹ ਇਸ ਕਿਸਮ ਦਾ ਜਿਹੜਾ ਉਹ ਡਰਟ ਖਿਲਾਰਨ ਦੀ ਕੋਸ਼ਿਸ਼ ਵੀ ਕਰਨਗੇ ਤਾਂ ਉਹਨਾਂ ਦੇ ਮੂੰਹ ਦੇ ਉੱਤੇ ਹੀ ਵੱਜੇਗਾ। ਇਸ ਬਾਰੇ ਕੋਈ ਇੱਥੇ ਹੁਣ ਇੰਡੀਆ ਦੇ ਉੱਤੇ ਕਾਫੀ ਪਕੜ ਹੈ ਔਰ ਕਾਫੀ ਇਹਨਾਂ ਦੇ ਕੋਲ ਡੂੰਘੀ ਜਾਣਕਾਰੀ ਵੀ ਹੈ ਕਿ ਵੀ ਇੱਥੇ ਵੀ ਕੌਣ ਕੌਣ ਉਹਨਾਂ ਦੇ ਏਜੰਟ ਜਿਹੜੇ ਨੇ ਉਹ ਏਜੰਟ ਪ੍ਰੋਵੋਕੇਟਿਵ ਬਣ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।